ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਇੱਕ ਹੋਈ ਅਜਿਹੀ ਭਰਤੀ ਤੋਂ, ਜਿਸ ਦੇ ਵਿੱਚ ਬਾਜ਼ੀ ਹਰਿਆਣੇ ਦੇ ਨੌਜਵਾਨਾਂ ਨੇ ਮਾਰੀ ਹੈ ਜੀ। ਭਰਤੀ ਹੋਈ ਹੈ ਪੰਜਾਬ ਦੀ ਪਾਵਰਕੌਮ ਦੇ ਵਿੱਚ, ਪਰ ਦੱਸਦੇ ਕਿ ਇਹਦੇ ਵਿੱਚ ਬਾਜ਼ੀ ਹਰਿਆਣਾ ਮਾਰ ਗਿਆ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ 'ਚ ਸਮੇਂ-ਸਮੇਂ ਜਿਹੜੀਆਂ ਖਾਲੀ ਪੋਸਟਾਂ ਭਰੀਆਂ ਜਾ ਰਹੀਆਂ ਨੇ। ਜੀ। ਮੈਂ ਖਾਲੀ ਪੋਸਟਾਂ ਇਸ ਲਈ ਜ਼ਿਕਰ ਕਰ ਰਿਹਾ ਕਿ ਪੰਜਾਬ ਸਰਕਾਰ ਬੋਰਡ ਲਾ ਕੇ ਬਹੁਤ ਦਮ ਭਰ ਰਹੀ ਹੈ ਕਿ ਅਸੀਂ ਇੰਨਿਆਂ ਨੂੰ ਨੌਕਰੀ ਦੇਤੀ। ਮਾਫ਼ ਕਰਨਾ, ਤੁਸੀਂ ਨੌਕਰੀ ਨਹੀਂ ਦੇ ਰਹੇ, ਤੁਸੀਂ ਖਾਲੀ ਥਾਵਾਂ ਭਰ ਰਹੇ ਹੋ। ਸਹੀ। ਨੌਕਰੀ ਦੇਣਾ ਵੈਕੈਂਸੀ ਪੈਦਾ ਕਰਨਾ ਹੁੰਦਾ ਹੈ। ਨਵੀਆਂ ਨੌਕਰੀਆਂ ਪੈਦਾ ਕਰਨਾ ਹੁੰਦਾ ਹੈ। ਖਾਲੀ ਥਾਂ ਮਤਲਬ ਜਿਹੜੀਆਂ ਪੋਸਟਾਂ ਖਾਲੀਆਂ ਤੁਸੀਂ ਉਹਨਾਂ ਤੇ ਭਰਤੀ ਕਰ ਰਹੇ ਹੋ। ਸੋ ਇਸ ਖਾਲੀ ਪੋਸਟਾਂ ਤੇ ਭਰਤੀ ਦੇ ਦਰਮਿਆਨ ਵੀ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਛੱਡ ਕੇ, ਪਿਛਾਂ ਕਰਕੇ ਹਰਿਆਣੇ ਦੀ ਭਰਤੀ ਇੱਥੋਂ ਪਹਿਲਾਂ, ਇਹ ਪਾਵਰਕੌਮ ਤੋਂ ਪਹਿਲਾਂ ਤੁਹਾਡੇ ਧਿਆਨ 'ਚ ਹੋਣਾ, ਪਸ਼ੂ ਪਾਲਣ ਵਿਭਾਗ 'ਚ ਵੈਟਰਨਰੀ ਡਾਕਟਰ ਰੱਖੇ ਸੀ, ਉਹ 'ਚ ਵੀ ਹਰਿਆਣਾ ਦਾ ਦਬਦਬਾ ਸੀ। ਜਾਂ ਹੋਰ ਖੇਤਰਾਂ 'ਚ, ਨਰਸਾਂ 'ਚ, ਇਹਨਾਂ 'ਚ ਜੀ ਇੱਧਰ ਮਤਲਬ ਮਾਸਟਰ ਵਾਲਿਆਂ 'ਚ ਵੀ ਪੰਜਾਬ ਵਾਲੇ ਡੰਡੇ ਖਾਈ ਜਾਂਦੇ ਨੇ, ਤੇ ਜਦੋਂ ਮਾੜਾ ਮੋਟਾ ਕੋਈ ਪੋਸਟ ਭਰੀ ਜਾਂਦੀ ਆ, ਉਹ 'ਚ ਹਰਿਆਣਾ ਵੀ, ਰਾਜਸਥਾਨ ਵੀ, ਇੱਥੋਂ ਤੱਕ ਕਿ ਹਿਮਾਚਲ ਵੀ ਉਹਨਾਂ ਦੀ ਐਂਟਰੀਆਂ ਹੋਈ ਜਾਂਦੀਆਂ। ਪਾਵਰਕੌਮ ਦੇ ਵਿੱਚ ਹੁਣ ਜਿਹੜੀ ਸਹਾਇਕ ਲਾਈਨਮੈਨ ਦੀ ਭਰਤੀ ਹੋਈ ਹੈ ਜਨਾਬ, ਉਹਦੇ ਵਿੱਚ 30% ਭਰਤੀ ਹਰਿਆਣੇ ਦੀ ਹੋਈ ਹੈ। 30%। ਮਤਲਬ ਜੇ 100 ਬੰਦੇ ਰੱਖਿਆ ਤਾਂ 30 ਹਰਿਆਣੇ ਦੇ ਰੱਖੇ ਗਏ। ਬਿਲਕੁਲ ਜੀ। ਖੋਜ ਰਿਪੋਰਟ ਇਹ ਤੱਥ ਸਾਹਮਣੇ ਲਿਆਉਣ 'ਚ ਚਰਨਜੀਤ ਭੁੱਲਰ ਹੋਰਾਂ ਦਾ ਯੋਗਦਾਨ ਹੈ ਜੀ। ਚਰਨਜੀਤ ਭੁੱਲਰ ਹੋਰਾਂ ਦੀ ਖਬਰ ਹੈ, ਔਰ ਮੈਂ ਉਹਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਰੱਖ ਰਿਹਾ। ਜੀ। ਉਹ ਕਹਿੰਦੇ ਪਾਵਰਕੌਮ ਨੇ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਪੋਸਟਾਂ ਕੱਢੀਆਂ ਸੀਗੀਆਂ। 28 ਅਕਤੂਬਰ 2022 ਨੂੰ ਇਹਦੇ ਲਈ ਨੋਟੀਫਿਕੇਸ਼ਨ ਹੋਇਆ ਸੀ। 1193 ਮਤਲਬ ਲਗਭਗ 1200, 7 ਘੱਟ 1200 ਪੋਸਟਾਂ ਸੀ, ਜਿਹਦੇ ਵਿੱਚੋਂ 362 ਨੌਜਵਾਨ ਹਰਿਆਣੇ ਦੇ ਭਰਤੀ ਹੋਏ ਨੇ। ਠੀਕ ਹੈ। ਉਹ 362 ਨੌਜਵਾਨਾਂ ਦੇ ਵਿੱਚ 32 ਕੁੜੀਆਂ ਨੇ ਹਰਿਆਣੇ ਦੀ। ਕੁੱਲ ਕੁੜੀਆਂ ਜਿਹੜੀਆਂ ਇਸ 1193 ਵਿੱਚ ਰੱਖ ਹੋਈਆਂ ਨੇ, ਉਹਨਾਂ ਦੀ ਗਿਣਤੀ 66 ਹੈ। ਤੇ 66 ਚੋਂ 32 ਕੁੜੀਆਂ ਹਰਿਆਣੇ ਦੀਆਂ ਨੇ, ਤਕਰੀਬਨ 50% ਹਿਸਾਬ ਲਾ ਲਓ। ਤੇ 1127 ਮੁੰਡੇ ਜਿਹੜੇ ਕੁੱਲ ਭਰਤੀ ਹੋਏ ਨੇ, ਉਹਨਾਂ ਦੇ ਵਿੱਚੋਂ 362 ਚੋਂ ਇਹ 32 ਕੱਢ ਲਓ ਜੇ ਤੁਸੀਂ, ਤਾਂ ਫਿਰ ਬਾਕੀ ਮੁੰਡੇ ਨੇ ਹਰਿਆਣਾ ਦੇ। ਸੋ ਇਹ 30% ਕੁੱਲ ਦਾ ਹਰਿਆਣੇ ਦਾ ਆਉਣਾ, ਇਹਦੇ ਵਿੱਚ ਦੋ ਪੱਖ ਨੇ। ਇੱਕ ਪਹਿਲੂ ਹੈਗਾ ਕਿ ਜੀ ਇਸ ਦੇ ਵਿੱਚ ਭਰਤੀ ਲਈ ਸਭ ਤੋਂ ਪਹਿਲਾਂ ਪੰਜਾਬੀ ਦੀ ਪ੍ਰੀਖਿਆ ਪਾਸ ਕਰਨੀ ਹੈ। ਪ੍ਰੀਖਿਆ ਪਾਸ ਕਰਦੇ ਹੋ, ਫਿਰ ਤੁਸੀਂ ਦੂਏ ਪੇਪਰ ਲਈ ਵੀ ਐਲੀਜੀਬਲ ਹੋ, ਤੇ ਤੁਸੀਂ ਫਿਰ ਭਰਤੀ ਲਈ ਵੀ ਐਲੀਜੀਬਲ ਹੋ। ਨਹੀਂ, ਤੁਸੀਂ ਇੱਥੇ ਹੀ ਕੰਮ ਮੁੱਕ ਗਿਆ, ਥੋੜੀ ਤਕਨੀਕੀ ਪੱਖ ਦੇਖਿਆ ਨਹੀਂ ਜਾਣਾ, ਫਿਰ ਤੁਸੀਂ ਤਕਨੀਕੀ ਵੀ। ਹੁਣ ਇਹ ਜਿਹੜੇ ਹਰਿਆਣੇ ਦੇ 362 ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ, ਇਹਦਾ ਮਤਲਬ ਪੰਜਾਬੀ 'ਚ ਵੀ ਪਰਪੱਕ ਹੋ ਕੇ ਆਏ ਨੇ ਤੇ ਤਕਨੀਕ 'ਚ ਵੀ ਪਰਪੱਕ ਹੋ ਕੇ ਆਏ ਨੇ। ਕੀ ਅਸੀਂ ਤਕਨੀਕੀ ਤੌਰ ਤੇ ਕਮਜ਼ੋਰ ਹੋ ਰਹੇ ਹਾਂ ਤੇ ਪੰਜਾਬੀ 'ਚ ਕਮਜ਼ੋਰ ਹਾਂ, ਇਸ ਲਈ ਉਹਨਾਂ ਦੇ ਨੰਬਰ ਲੱਗ ਰਹੇ ਨੇ? ਕਿਉਂਕਿ ਜਿਹੜੇ ਰਹਿ ਗਏ, ਉਹਨਾਂ 'ਚ ਪੰਜਾਬ ਵਾਲੀ ਸੀ ਨਾ ਜ਼ਿਆਦੇ। ਮਤਲਬ ਅਸੀਂ ਇਹ ਵੀ ਪੱਖ ਬਚਣ ਵਾਲਾ। ਦੂਸਰਾ, ਕੀ ਸਰਕਾਰ ਦੀ ਕੋਈ ਮਿਹਰਬਾਨੀ ਹੈ ਕਿ ਕੇਜਰੀਵਾਲ ਜੀ ਹਰਿਆਣੇ ਤੋਂ ਆਉਂਦੇ ਨੇ? ਇਹ ਵੀ ਇੱਕ ਸਵਾਲ ਹੈ। ਇੱਕ ਬੰਦਾ ਇਹਦੇ ਵਿੱਚ ਸਿਰਫ ਜਿਹੜਾ ਯੂਟੀ ਤੋਂ ਭਰਤੀ ਹੋਇਆ, ਬਾਕੀ ਹਰਿਆਣਾ ਵਾਲੇ ਨੇ ਤੇ ਬਾਕੀ ਪੰਜਾਬ ਵਾਲੇ ਨੇ। ਹੁਣ ਇਹਦੇ ਵਿੱਚ ਜੇਕਰ ਤੁਸੀਂ ਇੱਕ ਹੋਰ ਹਵਾਲੇ ਨਾਲ ਇਹਨੂੰ ਸਮਝਣਾ ਹੋਵੇ ਤਾਂ ਉਹ ਕਮਾਲ ਦਾ ਪਹਿਲੂ ਹੈ ਕਿ ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੇ ਇਹ ਚੋਂ ਪਾਸ ਹੋ ਕੇ ਆਏ ਨੇ, ਉਹਦੇ ਵਿੱਚ ਵੱਖ-ਵੱਖ, ਜਦੋਂ ਮੈਂ ਸੂਬਾ ਵਾਈ ਦੇਖ ਰਿਹਾ ਸੀਗਾ ਤਾਂ ਹਰਿਆਣੇ ਦੇ ਜ਼ਿਲ੍ਹਾ ਸਾਡੇ ਨਾਲੋਂ ਕਿਤੇ ਮੂਹਰੇ ਨਿਕਲ ਗਏ। ਅੱਛਾ। ਪੰਜਾਬ ਦੇ ਕੁਝ ਜ਼ਿਲ੍ਹੇ ਤਾਂ ਅਜਿਹੇ ਨੇ ਜਿੱਥੇ ਗਿਣਤੀਆਂ ਨਹੀਂ ਲੱਭਦੀ ਕਿ ਭਰਤੀ ਹੋਏ ਵੇ ਕੋਈ ਨਹੀਂ, ਤੇ ਹਰਿਆਣੇ ਦਾ ਇੱਕੋ ਜ਼ਿਲ੍ਹਾ ਸਿਰਸਾ 98 ਭਰਤੀ ਕਰਾ ਗਿਆ। ਇਹਨਾਂ 362 ਦੇ ਵਿੱਚੋਂ 98 ਨੌਜਵਾਨ ਇਕੱਲੇ ਸਿਰਸਾ ਜ਼ਿਲ੍ਹੇ ਦੇ ਨੇ, ਤੇ ਇਹ ਤੋਂ ਬਾਅਦ ਫਤਿਆਬਾਦ ਦੇ 72 ਨੇ। ਤੇ ਇਹ ਤੋਂ ਅਗਾਂਹ ਨੂੰ ਜੇ ਮੈਂ ਜਾਵਾਂ ਤਾਂ ਅੰਬਾਲਾ ਜ਼ਿਲ੍ਹੇ ਦੇ 45 ਨੇ, ਜੀਂਦ ਦੇ 37 ਨੇ, ਕੈਂਥਲ ਦੇ 40 ਨੌਜਵਾਨ ਨੇ, ਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ 46 ਨੌਜਵਾਨ ਨੇ, ਤੇ 50 ਸਹਾਇਕ ਲਾਈਨਮੈਨ ਬਣ ਗਏ। ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨ ਨੇ ਕੁੱਲ ਇਹਦੇ ਵਿੱਚ। ਠੀਕ ਹੈ। ਹੁਣ ਇੱਧਰ ਪੰਜਾਬ ਵਾਲੇ ਪਾਸੇ ਨੂੰ ਆ ਜਾਓ। ਪੰਜਾਬ ਦੇ ਜਿਹਨਾਂ ਮਤਲਬ ਖੇਤਰਾਂ ਚੋਂ ਪਹਿਲਾਂ ਵਿਦੇਸ਼ ਨੂੰ ਬਹੁਤ ਪਲਾਇਨ ਹੋਇਆ, ਉਸ ਖੇਤਰ ਚੋਂ ਇੱਧਰ ਵਾਲੀ ਭਰਤੀ ਤਾਂ ਜਮਾਂ ਹੀ ਨਾ ਮਾਤਰ ਹੈ। ਠੀਕ ਹੈ। ਮਤਲਬ ਮੈਂ ਗੱਲ ਕਰ ਰਿਹਾ ਹੁਸ਼ਿਆਰਪੁਰ ਦੀ, ਮੈਂ ਗੱਲ ਕਰ ਰਿਹਾ ਜਲੰਧਰ ਦੀ, ਕਪੂਰਥਲੇ ਦੀ, ਨਵਾਂਸ਼ਹਿਰ ਦੀ। ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਨਵਾਂਸ਼ਹਿਰ, ਇਹਨਾਂ 4 ਜ਼ਿਲ੍ਹਿਆਂ ਦੇ ਮਿਲਾ ਕੇ 49 ਨੌਜਵਾਨ ਨੇ, 50 ਵੀ ਨਹੀਂ ਪੂਰੇ ਹੋਏ। ਅੱਛਾ।
ਤੇ ਉਧਰੋਂ ਕੱਲੇ ਜ਼ਿਲ੍ਹੇ ਦੇ ਦੇਖ ਲਓ ਤੁਸੀਂ ਕਿੰਨੇ ਆ। ਕੱਲਾ ਅੰਬਾਲਾ ਹੀ 45 ਲੈ ਗਿਆ, ਸਰਸਾ ਹੀ 98 ਲੈ ਗਿਆ। ਇੱਥੇ ਅੰਦਾਜ਼ਾ ਲਾ ਲਓ। ਇਹ ਤੋਂ ਗਾਂਹ ਆ ਜਾਓ। ਗਾਂਹ ਜੀ ਕਹਿੰਦੇ ਜੇਕਰ ਮੈਂ ਗੱਲ ਕਰਾਂ ਤਾਂ ਆ ਲਓ ਜੀ, ਕਹਿੰਦੇ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਲੁਧਿਆਣਾ ਜ਼ਿਲ੍ਹਾ, ਇਹਨਾਂ ਦੋਵਾਂ ਜ਼ਿਲ੍ਹਿਆਂ ਦੇ ਮਿਲਾ ਕੇ 17 ਜਣੇ ਭਰਤੀ ਹੋਏ ਨੇ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ, ਇਹਨਾਂ ਚਾਰਾਂ ਦੇ ਮਿਲਾ ਕੇ 91 ਨੌਜਵਾਨ ਨੇ। ਹਾਂ, ਮਾਲਵਾ ਇਹਦੇ ਵਿੱਚ ਬਾਜੀ ਮਾਰ ਗਿਆ। ਠੀਕ ਹੈ। ਮਾਲਵੇ ਦੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ 500 ਨੌਜਵਾਨ, 494 ਨੌਜਵਾਨ ਇਹਨਾਂ ਦੇ ਭਰਤੀ ਹੋਏ ਨੇ। ਠੀਕ ਹੈ। ਕੱਲਾ ਫਾਜ਼ਿਲਕਾ ਜ਼ਿਲ੍ਹਾ ਹੀ ਆ ਜਿਹਦੇ 304 ਨੇ। ਠੀਕ ਹੈ। ਕੱਲੇ ਇੱਕ ਜ਼ਿਲ੍ਹੇ ਦੀ ਇੱਥੇ ਬਾਜੀ ਮਾਰੀ ਹੈ। ਮਤਲਬ ਇਹ 304 ਮਤਲਬ 25%। ਕੁੱਲ ਭਰਤੀ ਚੋਂ 25% ਫਾਜ਼ਿਲਕਾ, 30% ਹਰਿਆਣਾ ਤੇ 30 ਯਾਰ 20-50। ਠੀਕ ਹੈ। ਅੱਧੇ ਤਾਂ ਹਰਿਆਣੇ ਔਰ ਫਾਜ਼ਿਲਕਾ ਜ਼ਿਲ੍ਹੇ ਦੇ ਹੋ ਗਏ, ਬਾਕੀ ਪੰਜਾਬ ਚੋਂ 50% ਹੈ। 45 ਹੈ, ਮਤਲਬ 55 ਤਾਂ ਹੀ ਹੈ। ਹਾਂਜੀ ਹਾਂਜੀ। ਇੱਥੋਂ ਸਥਿਤੀ ਦਾ ਅੰਦਾਜ਼ਾ ਲੱਗਦਾ। ਹੁਣ ਇੱਥੇ ਇਹ ਤੋਂ ਅਗਲਾ ਪੜਾ, ਇੱਕ ਤਾਂ ਪਹਿਲਾਂ ਉਹਨਾਂ ਲਈ ਰਾਹ ਖੁੱਲ ਗਿਆ। ਹਾਂਜੀ। ਤੁਸੀਂ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਉਹਨਾਂ ਨੂੰ ਭਰਤੀ ਕਰਨ ਦੀ ਬਜਾਏ, ਉਹਨਾਂ ਨੂੰ ਤਕਨੀਕੀ ਤੌਰ, ਮੈਂ ਕਹਿੰਦਾ ਜੇ ਤਕਨੀਕ 'ਚ ਵੀ ਫੇਲ ਹੋ ਰਹੇ ਨੇ ਤੇ ਜੇ ਸਿੱਖਿਆ 'ਚ ਵੀ ਫੇਲ ਹੋ ਰਹੇ ਨੇ, ਜ਼ਿੰਮੇਵਾਰੀ ਸਰਕਾਰਾਂ ਦੀ ਉਹ ਹੈ ਨਾ। ਸਹੀ ਸੀ। ਇਹ ਹੈ ਨਾ ਕਿ ਤੁਸੀਂ ਉਹਨਾਂ ਨੂੰ ਸਹੀ ਤਕਨੀਕ ਵੀ ਨਹੀਂ ਦੇ ਪਾ ਰਹੇ, ਤੁਸੀਂ ਸਹੀ ਉਹਨਾਂ ਨੂੰ ਭਾਸ਼ਾ 'ਚ ਨਿਪੁੰਨ ਵੀ ਨਹੀਂ ਕਰ ਪਾ ਰਹੇ। ਮੈਂ ਇਹ ਨਹੀਂ ਕਹਿੰਦਾ ਕਿ 2.5 ਸਾਲਾਂ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਜ਼ਿੰਮੇਵਾਰੀ ਪਿਛਲੀਆਂ ਨੂੰ ਵੀ ਆਪਣੇ ਸਿਰ ਤੇ ਚੱਕਣੀ ਪੈਣੀ ਹੈ ਕਿ ਤੁਸੀਂ ਵੀ ਇਹਦੇ ਭੋਗੀ ਹੋ। ਪਰ ਇਹਦਾ ਦੂਜਾ ਪੱਖ ਹੀ ਖੋਰ ਹੈ ਕਿ ਜਦੋਂ ਇਹ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ ਹੈ, ਮੈਂ ਇੱਥੇ ਚੰਡੀਗੜ੍ਹ 'ਚ ਵੀ ਦੇਖਦਾ, ਜਿਹੜੇ ਹਰਿਆਣੇ 'ਚੋਂ ਵੱਖ-ਵੱਖ ਵਿਭਾਗਾਂ 'ਚ ਆਉਂਦੇ ਨੇ ਬਿਲਕੁਲ, ਆਉਂਦੇ ਪੰਜਾਬ ਦੇ ਵਿਭਾਗਾਂ 'ਚ ਨੇ, ਪਰ ਉਹ ਫਿਰ ਚੰਡੀਗੜ੍ਹ ਅੱਡਾ ਭਾਲਦੇ ਨੇ। ਪੰਜਾਬ 'ਚ ਨਹੀਂ ਜਾਣਾ। ਸਹੀ ਹੈ। ਇਹ ਪੰਜਾਬ 'ਚ ਨੌਕਰੀ ਕਰਨੀ ਆ ਤਾਂ ਜਿੰਨਾ ਹਰਿਆਣੇ ਦੇ ਨਾਲ ਬਾਰਡਰ ਲੱਗਦਾ ਉੱਥੇ ਦੇ ਦਿਓ ਕਿ ਝੋਲਾ ਚੱਕ ਕੇ ਆਈਏ ਤੇ ਨੌਕਰੀ ਕਰੀਏ ਤੇ ਘਰੇ ਨੂੰ ਮੁੜ ਜਾਈਏ। ਬਿਲਕੁਲ ਸਹੀ ਹੈ। ਤੇ ਉਹਦਾ ਨੁਕਸਾਨ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਨੂੰ ਹੁੰਦਾ ਜਿੱਥੇ ਪੋਸਟਾਂ ਖਾਲੀ ਰਹਿ ਜਾਂਦੀਆਂ, ਜਿੱਥੇ ਜਾਂਦੇ ਨੀ ਗੇ ਤੇ ਉੱਥੇ ਕੰਮ ਪ੍ਰਭਾਵਿਤ ਹੁੰਦਾ। ਇਹ ਵੀ ਇੱਕ ਪਹਿਲੂ ਹੈ। ਪਰ ਇਹ ਸਰਕਾਰ ਦਾ ਇੱਕ ਨਲਾਇਕ ਭਰਿਆ ਫੈਸਲਾ ਹੈ। ਇਹ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਇਹ ਰਾਹ ਖੋਲੇ ਨੇ, ਇਹ ਰਾਹ ਦੇ ਵਿੱਚ ਕਾਂਗਰਸ ਨੇ ਵੀ ਪੈਂਡਾ ਤੈਅ ਕੀਤਾ ਤੇ ਇਹਨਾਂ ਨੇ ਤਾਂ ਸ਼ਰਮੇ ਚੱਕਦੀ ਹੋਵੇ ਤਾਂ ਹੈ ਹੀ ਬਦਲਾਅ ਵਾਲੇ ਨੇ। ਜੀ ਜੀ ਬਿਲਕੁਲ।